ਸੋ ਦੁਨੀਆ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਜਿਹੜੀ ਪਹਿਲੀ ਖਬਰ ਵੱਲ ਚੱਲੀਏ, ਈਰਾਨ ਤੋਂ ਆ ਰਹੀ ਆ। ਈਰਾਨ ਦੇ ਵਿੱਚ ਹੁਣ ਤੱਕ 25 ਲੋਕ ਮਾਰੇ ਜਾ ਚੁੱਕੇ ਆ ਇਰਾਨੀਅਨ ਸਰਕਾਰ ਵੱਲੋਂ, ਕਿਉਂਕਿ ਪ੍ਰੋਟੈਸਟ ਬਹੁਤ ਹੋ ਰਹੇ ਆ, ਇਰਾਨੀਅਨ ਇਕਨੋਮਿਕ ਪ੍ਰੋਟੈਸਟ ਹੋ ਰਿਹਾ ਤੇ 1200 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਰਾਈਟਸ ਗਰੁੱਪ ਜੋ ਹੈਗੇ ਆ, ਉਹ ਕਹਿੰਦੇ ਆ ਵੀ ਹਰ ਇੱਕ ਪ੍ਰੋਵਿੰਸ ਜੋ ਹੈਗੀ ਆ, ਹਰ ਇੱਕ ਉਹਨਾਂ ਦਾ ਜਿਹੜੀ ਸਟੇਟ ਕਹਿ ਲਓ ਜਾਂ ਪ੍ਰੋਵਿੰਸ ਕਹਿ ਲਓ, ਉਹਦੇ ਵਿੱਚ ਪ੍ਰੋਟੈਸਟ ਹੋ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਸੀ ਵੀ ਜੇ ਤੁਸੀਂ ਲੋਕਾਂ ਨੂੰ, ਪ੍ਰੋਟੈਸਟ ਕਰਨ ਵਾਲਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਇਨਵੋਲਵ ਹੋਣ ਦੇ ਵਿੱਚ ਝਿਜਕਾਂਗੇ ਨਹੀਂ। ਹੈਨਵਾਂਗ ਇੱਕ ਕੁਰਦਿਸ਼ ਇਰਾਨੀਅਨ ਰਾਈਟਸ ਗਰੁੱਪ ਹੈਗਾ, ਉਹਨਾਂ ਨੇ ਇਹ ਕਿਹਾ ਵੀ 25 ਲੋਕ ਮਾਰੇ ਜਾ ਚੁੱਕੇ ਆ, ਇਨਕਲੂਡਿੰਗ 4 ਪੀਪਲ ਅੰਡਰ 18। ਜਿਹੜੇ 4 ਜਾਣੇ ਸੀ ਉਹ 18 ਸਾਲਾਂ ਦੀ ਏਜ ਤੋਂ ਘੱਟ ਵੀ ਸੀ। 1000 ਲੋਕਾਂ ਤੋਂ ਵੱਧ ਲੋਕ ਅਰੈਸਟ ਕੀਤੇ ਜਾ ਚੁੱਕੇ ਹੈਗੇ ਆ। ਹਰਾਨਾ ਇੱਕ ਨੈਟਵਰਕ ਹੈਗਾ ਐਕਟਿਵਿਸਟ ਦਾ, ਉਹਨਾਂ ਨੇ ਕਿਹਾ ਹੈ ਕਿ 35 ਲੋਕ ਮਾਰੇ ਜਾ ਚੁੱਕੇ ਆ, ਜਿਹਦੇ ਵਿੱਚ 2 ਲਾ ਇਨਫੋਰਸਮੈਂਟ ਦੇ ਏਜੰਟਸ ਵੀ ਆ। 1203 ਲੋਕ ਜਿਹੜੇ ਆ ਉਹ ਅਰੈਸਟ ਕੀਤੇ ਜਾ ਚੁੱਕੇ ਆ। ਬਹੁਤ ਸਾਰੇ ਨਿਊਜ਼ ਆਊਟਲੈਟਸ ਆ, ਉਹ ਖਾਸ ਕਰਕੇ ਰਿਊਟਰਸ ਜੋ ਆ ਉਹ ਕਹਿੰਦੇ ਭਈ ਆਪਾਂ ਇੰਡੀਪੈਂਡੈਂਟਲੀ ਵੈਰੀਫਾਈ ਨਹੀਂ ਕੀਤਾ, ਪਰ ਵੱਖ-ਵੱਖ ਜਿਹੜੇ ਉਹਨਾਂ ਦੇ ਜਿਹੜੇ ਸੋਰਸਸ ਆ ਉਹਨਾਂ ਤੋਂ ਇਹ ਪਤਾ ਚੱਲਿਆ ਵੀ ਇੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਇਹ ਹੁਣ ਪ੍ਰੋਟੈਸਟਰਸ ਦੀ ਮੌਤ ਤੋਂ ਬਾਅਦ ਦੇ ਵਿੱਚ ਕਿ ਟਰੰਪ ਹੁਣੀ ਈਰਾਨ ਦੇ ਵਿੱਚ ਲੌਕਡ ਐਂਡ ਲੋਡਡ ਵਾਲੀ ਜਿਹੜੀ ਗੱਲ ਉਹਨਾਂ ਨੇ ਦੱਸੀ ਸੀ, ਉਸ ਦੇ ਵਿੱਚ ਪੈਰ ਅੱਗੇ ਪੱਟਦੇ ਨੇ ਜਾਂ ਅਜੇ ਹੋਰ ਵੇਟ ਕਰਨਗੇ, ਇਹ ਦੇਖਣ ਵਾਲੀ ਜਿਹੜੀ ਗੱਲ ਆ ਉਹ ਰਹੇਗੀ। ਪਰ ਇਹ ਆ ਵੀ ਉੱਥੇ ਪ੍ਰੋਟੈਸਟ ਬਹੁਤ ਨੇ। ਇਹ ਵੀ ਜਿਹੜਾ ਦੇਖਿਆ ਗਿਆ ਪ੍ਰੋਟੈਸਟਰਸ ਦੇ ਦੁਆਰਾ ਜਿਹੜੀ ਸਰਕਾਰੀ ਮਸ਼ੀਨਰੀ ਆ ਕਹਿ ਲਓ ਜਾਂ ਸਰਕਾਰ ਦੇ ਪੁਲਿਸ ਵਾਲੇ, ਲਾ ਇਨਫੋਰਸਮੈਂਟ ਵਾਲੇ, ਉਹਨਾਂ ਨੂੰ ਐਂਬੁਸ਼ ਵੀ ਕੀਤਾ ਗਿਆ। ਉਹਨਾਂ ਨੇ ਕੁੱਟਮਾਰ ਵੀ ਕੀਤੀ। ਸਤੇ ਬਹੁਤ ਜ਼ਿਆਦਾ ਨੇ ਲੋਕ ਈਰਾਨ ਦੇ ਵਿੱਚ, ਲੋਕ ਬਹੁਤ ਜ਼ਿਆਦਾ ਇਕਨੋਮਿਕ, ਆਰਥਿਕ ਤੌਰ ਦੇ ਉੱਤੇ ਵੀ ਤੇ ਵੈਸੇ ਵੀ ਉਹਨਾਂ ਦੇ ਉੱਤੇ ਇੰਨੇ ਕੁ ਜ਼ਿਆਦਾ ਰੋਕਾਂ ਲੱਗੀਆਂ ਹੋਈਆਂ ਨੇ ਹਰ ਇੱਕ ਤਰੀਕੇ ਦੇ ਨਾਲ ਵੀ ਉਹਨਾਂ ਦੀ ਬੱਸ ਹੋਈ ਪਈ ਆ। ਸੋ ਇਸੇ ਲਈ ਜਿੱਦਾਂ ਤੁਸੀਂ ਦੱਸਿਆ ਵੀ ਹਰ ਸੂਬੇ ਦੇ ਵਿੱਚ, ਹਰ ਪ੍ਰੋਵਿੰਸ ਦੇ ਵਿੱਚ ਉੱਥੇ ਪ੍ਰੋਟੈਸਟ ਵੱਡੇ ਪੱਧਰ ਦੇ ਉੱਤੇ ਚੱਲ ਰਹੇ ਆ। ਲੋਕਾਂ ਦਾ ਮਨ ਭਟਕਾਉਣ ਦੇ ਲਈ ਈਰਾਨ ਦੀ ਜਿਹੜੀ ਲੀਡਰਸ਼ਿਪ ਆ ਉੱਥੇ, ਉਹ ਇਹ ਕਹਿ ਰਹੀ ਆ ਵੀ ਅਸੀਂ ਵੈਸਟ ਦੇ ਨਾਲ ਫੁੱਲ ਔਨ ਲੜਾਈ ਦੇ ਵਿੱਚ ਲੱਗੇ ਹੋਏ ਹੈਗੇ ਆ। ਸੋ ਈਰਾਨ ਦੇ ਇਕਨੋਮਿਕ ਮੰਦੇ ਹਾਲ ਕਾਫੀ ਜ਼ਿਆਦਾ ਬਣੇ ਪਏ ਆ। ਈਰਾਨ ਤੋਂ ਜਿਹੜੀਆਂ ਸ਼ੈਡੋ ਫਲੀਟਸ ਜਾਂਦੀਆਂ ਸੀਗੀਆਂ ਤੇਲ ਦੀਆਂ ਭਰੇ ਹੋਏ ਟੈਂਕਰ, ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਰੋਕ ਲੱਗਣ ਕਰਕੇ ਜਾਂ ਉਹਨਾਂ ਕੰਪਨੀਆਂ ਨੂੰ ਸੈਂਕਸ਼ਨ ਕਰਨ ਦੇ ਕਰਕੇ ਜਿਹੜੀਆਂ ਇਹਨਾਂ ਦੇ ਨਾਲ ਡੀਲਿੰਗਸ ਕਰਦੀਆਂ ਸੀ, ਬਿਜ਼ਨਸ ਕਰਦੀਆਂ ਸੀ, ਈਰਾਨ ਦੇ ਪੱਤੇ ਹੋਰ ਵੀ ਜ਼ਿਆਦਾ ਵਿਕ ਚੁੱਕੇ ਹੈਗੇ ਆ। ਵੈਨੇਜ਼ੁਏਲਾ ਦਾ ਆਪਾਂ ਦੇਖ ਹੀ ਰਿਹਾ ਵੀ ਉੱਥੇ ਕੀ ਸਥਿਤੀ ਜਿਹੜੀ ਉਹ ਬਣੀ ਪਈ ਆ। ਤੇ ਹੁਣ ਈਰਾਨ ਜਿਹੜਾ ਆ ਇਸ ਮੌਕੇ ਅੰਦਰ ਖਾਤੇ ਇੱਕ ਸਿਵਲ ਵਾਰ ਵੱਲ ਨੂੰ ਜਿਹੜਾ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਹੈਗਾ ਆ।